ਭਾਜਪਾ ਸਰਕਾਰ ਦੁਆਰਾ ਕਸ਼ਮੀਰ ਵਿੱਚ ਚਲਾਈ ਗਈ ਮਾਸਕੂਲਰ ਨੀਤੀ ਅਸਫਲ ਹੁੰਦੀ ਨਜ਼ਰ ਆ ਰਹੀ ਹੈ। ਸਾਲ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਭਾਰਤ ਪ੍ਰਸ਼ਾਸਿਤ ਕਸ਼ਮੀਰ ਤੋਂ ਇਸ ਦੀ ਸੀਮਤ ਖੁਦਮੁਖਤਿਆਰੀ ਅਤੇ ਰਾਜ ਦਾ ਦਰਜਾ ਖੋਹ ਲਿਆ ਸੀ, ਜਿਸ 'ਤੇ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਕਦਮ ਖੇਤਰ ਵਿੱਚ ਦਹਾਕਿਆਂ ਤੋਂ ਚੱਲ ਰਹੀ ਹਥਿਆਰਬੰਦ ਬਗਾਵਤ ਨੂੰ ਖਤਮ ਕਰੇਗਾ ਅਤੇ ਸ਼ਾਂਤੀ ਤੇ ਵਿਕਾਸ ਦੀ ਸ਼ੁਰੂਆਤ ਕਰੇਗਾ। आर्टिकल 370 ने जम्मू कश्मीर और लद्दाख के लोगों को विकास से और समान अधिकारों से वंचित रखा था। इस स्थिति का लाभ आतंकवाद और अलगाववाद बढ़ाने वाली ताकतें उठा रही थी। ਪਰ ਹੁਣ ਲਗਭਗ 3 ਸਾਲਾਂ ਬਾਅਦ ਵੀ ਵਿਵਾਦਿਤ ਹਿਮਾਲੀਅਨ ਘਾਟੀ ਵਿੱਚ ਅਸ਼ਾਂਤੀ ਜਾਰੀ ਹੈ। ਰੋਜ਼ਾਨਾ ਬਾਗੀਆਂ, ਭਾਰਤੀ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦੀਆਂ ਗੋਲੀਆਂ ਅਤੇ ਬੰਬਾਰੀ ਹਮਲਿਆਂ ਵਿੱਚ ਮੌਤਾਂ ਹੁੰਦੀਆਂ ਹਨ। ਭਾਜਪਾ ਸਰਕਾਰ ਸ਼ੁਰੂ ਤੋਂ ਹੀ ਪਾਵਰ ਦੇ ਕੇਂਦਰੀਕਰਨ ਵਾਲੀ ਨੀਤੀ ਨੂੰ ਲੈ ਕੇ ਚੱਲਦੀ ਆਈ ਹੈ, ਪਰ ਕਸ਼ਮੀਰ ਵਿੱਚ ਹੋ ਰਹੇ ਰੋਜ਼ਾਨਾ ਖੂਨ ਖਰਾਬੇ ਤੋਂ ਇਸ ਨੀਤੀ ਦੇ ਨਤੀਜੇ ਸਭ ਦੇ ਸਾਹਮਣੇ ਹਨ। ਖੇਤਰ ਦੇ ਪੁਲਿਸ ਮੁਖੀ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਸੰਭਾਵਿਤ ਬਾਗੀ ਜ਼ਿਆਦਾਤਰ ਕਸ਼ਮੀਰੀ ਨੌਜਵਾਨ ਹਨ, ਜਿਨ੍ਹਾਂ ਦੀ ਉਮਰ 18 ਤੋਂ 26 ਸਾਲ ਦੇ ਵਿਚਕਾਰ ਹੈ ਅਤੇ ਇਨ੍ਹਾਂ ਨੌਜਵਾਨਾਂ ਨੂੰ ਭਾਰਤੀ ਪੁਲਿਸ ਅਤੇ ਫੌਜ ਦੁਆਰਾ ਮਾਰ ਦਿੱਤਾ ਜਾਂਦਾ ਹੈ। ਬਾਗੀਆਂ 'ਤੇ ਇਸ ਸਾਲ ਘੱਟੋ-ਘੱਟ 16 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ, ਜਿਨ੍ਹਾਂ ਵਿੱਚੋਂ 7 ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸਨ। 5 ਅਗਸਤ 2019 ਨੂੰ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਘਾਟੀ ਵਿੱਚ ਫੈਲੀ ਹਿੰਸਾ ਦੀ ਲਹਿਰ ਵਿੱਚ ਘੱਟੋ-ਘੱਟ 197 ਸੁਰੱਖਿਆ ਕਰਮਚਾਰੀ, 675 ਸ਼ੱਕੀ ਬਾਗੀ ਅਤੇ 131 ਨਾਗਰਿਕ ਮਾਰੇ ਗਏ ਹਨ। ਹਿੰਸਾ ਦੀ ਵਧਦੀ ਲਹਿਰ ਨੇ ਆਲੋਚਕਾਂ ਨੂੰ ਇਹ ਸੋਚਣ ਲਈ ਪ੍ਰੇਰਿਆ ਹੈ ਕਿ ਕੀ ਦੇਸ਼ ਦੇ ਇਕਲੌਤੇ ਮੁਸਲਿਮ ਬਹੁਗਿਣਤੀ ਵਾਲੇ ਖੇਤਰ ਪ੍ਰਤੀ ਮੋਦੀ ਸਰਕਾਰ ਦੀ ਮਾਸਕੂਲਰ ਨੀਤੀ ਅਸਫਲ ਹੋ ਗਈ ਹੈ।